जग जमया कमिल ने बधाइयां जग जमया देखो फुल खेल जग जमया कमिल ने बधाइयां वडो कटा के मारदा जगया जगया टूर परदेश गयो बुआ वजया अम्मी बहू हाँ जी 2 वर्षों बसों चल पई क्यों भूतनी का बच्चा किथों आया हाँ जी तू तो कहना गुलूकार आ रहा मैं तो गुलूकार ही बुलाया ये तो डैन का बच्चा आ गया ये डैन का बच्चा नहीं तेरी भैन का बच्चा अल्लाह भैन मरे जिन्हें तेनू जमया लो जी हाजी साहब इन्हें झोली चुक चुक सारे भोइये रंधे करने मैं पहचान ले भाजी जिस कमरे से पैदा होया 15 दिन उतो धुआं निकलदा रहा और मल्ले दी औरतां ने दी मां नूं क्या भैणा बच्चा जमे टायरां नूं अग लाई लो जी भाजी शुक्र है मैं तो जमना सी मैं जम ही पिया ये तो जमदा ही नहीं सी हाले टाइम नहीं सी होया टाइम केड़ा तू 12:30 बजे जमना ये तो जमदा ही नहीं सी इन्हां दे घर आ गए डाकू एक डाकू ने दी मां नूं क्रैश को सीधी कीती कहंदा कट माई जो कुछ है अच्छा वैसे आपस की गल है कहंदे सच नूं कादियां मिर्चां हां आ मेरा भरा भी नहीं सी जमदा बड़ी मुश्किल जमया भाई पूरे पंजाब दियां दाइयां फेल डॉक्टर नाकाम अखीर अक के ट्रैफिक सार्जेंट बुलाया चाची साडी दी मंजी चौक च रख के पहले उन्हें 3 सेकंड दी ट्रैफिक रोकी पिछले सो जाओ मेरे बारी सो जाओ बढ़िया सारा नो जी भाजी जदों ये जम्मिया ओए होए अल्लाह माफी मुसीबतां विच लाण होए मुसीबतां विच हां बब्बर शेर जम पिया ओए होए एडे बब्बर शेर आउण लग पे ऐलान होया हजरत और जेड़ी शै दा डर सी हो भी जे एदी बारी भी मस्जिद च ऐलान होया मौलवी साहब ने जुमे दे खुतबे च कहा हां हजरत सानू क्या सी गुनाह मत करना आ वेख लो बूटे दे कारे जाबे लाही नाज़िल होया अल्लाह माफी देवे जदों वे जम्मिया ना ਇਹਦੇ ਪਿਓ ਨੇ ਦਾਈ ਨੂੰ ਸੋਹਣਾ 5000 ਰੁਪਏ ਕੱਢ ਕੇ ਦਿੱਤਾ ਅੱਛਾ ਅੱਗੋਂ ਦਾਈ ਕਹਿੰਦੀ ਭਰਾਵਾ ਪੈਸੇ ਨੂੰ ਪਰ ਦਫਾ ਕਰਾ ਮੇਰੇ ਹੱਥ ਡਿਟੋਲ ਨਾਲ ਧੋ ਦੇ ਲੋ ਜੀ ਚੁੱਕੇ ਰੱਖੋ ਯਾਰ ਜਰਾ ਜਗਾਓਗੇ ਤੇ ਫੇਰ ਹੀ ਮਜ਼ਾ ਹੋਣਾ ਮੈਂ ਵੀ ਭਾ ਆ ਤੇਰੇ ਨਾਲ ਵੇ ਇੰਨਾ ਕੁਝ ਇੰਨਾ ਲੰਮਾ ਹੈ ਕਿ ਤੇਰਾ ਸਭ ਤੋਂ ਛੋਟਾ ਮੁੰਡਾ ਲੱਗਣ ਦਾ ਤੂੰ ਚੁਕਲਾ ਆ ਗਈ ਉਹ ਸਾਡਾ ਭਰਾ ਹੈ ਉਹਨੂੰ ਨਾ ਗੱਲ ਕਰ ਤੂੰ ਮੈਨੂੰ ਜਿਹੜੀ ਕਰਨੀ ਹੈ ਕਰ ਉਹ ਤੇ ਸ਼ਹਜ਼ਾਦਾ ਬੰਦਾ ਹੈ ਓਏ ਸ਼ਹਜ਼ਾਦਾ ਇਹ ਤੇ ਸਹੀ ਪੰਜ ਸਾਰੇ ਡੱਬੀ ਚ ਵੜ ਕੇ ਸੌ ਜਾਂਦਾ ਓਏ ਪੂਰੀ ਗੱਲ ਹੈ ਪਿਓ ਨੂੰ ਜੁਗਤ ਨਹੀਂ ਕਰੀਦੀ ਬਾਬਾ ਜੀ ਅੱਛਾ ਤੁਸੀਂ ਇਹ ਵੇਖੋ ਕਿ ਮੇਰਾ ਅੱਬਾ ਮੇਰੇ ਨਾਲ ਇੰਨਾ ਕਸੂਰ ਹੈ अच्छा जेड़ी गल करनी है ना साडे नाल कर अच्छा ओनू पेश ना कर शहजादा वीर है साडा असी सड़क ते ला के ओदे उत्ते लिखना समुद्री 40 किलोमीटर सोनो मेरे भाई अगर मेनू कहना है कि तू पेश हुन तू भी ना जी गल है कि जदों ए जम्मे हां ओए होए अल्लाह माफी ए जो जम्मिया महल्ले च लड़ाई हो पई सारे कह ला पे तेरा 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 अखीर जी साहब मैनू ठाणे जाना पिया भाई साहब जो ये पैदा होया एदा प्यो बाहर दे मुल्क काम करन गया दुबई एदी मां ने उन्हें टेलीफोन कीता वे बूटिया अल्लाह ने सानू पुत्र दिता ही घर आके वेख ले अच्छा साडे प्यार दी निशानी वो आके वेख ले
ਉਹਨੇ ਟਿਕਟ ਕਟਾਈ ਪਾਕਿਸਤਾਨ ਵਾਪਸ ਆਇਆ ਉਹਨੇ ਜਦੋਂ ਬੱਚਾ ਵੇਖਿਆ ਉਹਨੇ ਇਹਦੀ ਮਾਂ ਨੂੰ ਜੁੱਤੀਆਂ ਮਾਰੀਆਂ ਕਹਿੰਦੇ ਸਾਲੀਏ ਤੂੰ ਤੇ ਕਹਿੰਦੀ ਸੀ ਮੁਹੱਬਤ ਕੀ ਨਿਸ਼ਾਨੀ ਹੈ ਅੱਲਾ ਮਾਫੀ ਹੈ ਤੇ ਕਿਆਮਤ ਦੀ ਨਿਸ਼ਾਨੀ ਹੈ ਓਏ ਹੋਏ ਭਾਜੀ ਇਹਦੀ ਸੁਣ ਲਓ ਤੁਸੀਂ ਇਹ ਜਦੋਂ ਜੰਮਿਆ ਨਾ ਮੇਰੇ ਪਿਓ ਨੇ ਮਠਿਆਈਆਂ ਵੰਡੀਆਂ ਮਿਠਾਈਆਂ ਕਿੱਥੇ ਵੰਡੀਆਂ ਇਹਦਾ ਪਿਓ ਖੁਸ਼ੀ ਨਾਲ ਭੱਜ ਕੇ ਗਲੀ 'ਚ ਬਾਹਰ ਆ ਗਿਆ ਅੱਛਾ ਆ ਕੇ ਤੇ ਕਹਿੰਦਾ ਓਏ ਸਾਰੇ ਭਰਾ ਇੱਧਰ ਮੇਰੇ ਨੇ ਵੇਖੋ ਓ ਮੈਨੂੰ ਮੁਬਾਰਕ ਦਿਓ ਮੇਰੇ ਘਰ ਪੁੱਤਰ ਹੋਇਆ ਓ ਮੇਰੇ ਘਰ ਪੁੱਤਰ ਹੋਇਆ ਇੱਕ ਬਾਬਾ ਜੀ ਉੱਠੇ ਕਹਿੰਦਾ ਉਠੋ ਯਾਰ ਆਪਣੇ ਆਪਣੇ ਘਰਾਂ ਨੂੰ ਚੱਲੀਏ ਇਹਨਾਂ ਦਾ ਰੋਜ਼ ਦਾ ਕੁੱਤਖਾਨਾ ਹੋਈ ਹੈ ਹੋਰ ਕਿਹੜਾ ਬੱਚਾ ਜਾਂਦਾ ਤੇ ਜਦੋਂ ਭਾਜੀ ਇਹ ਜੰਮਿਆ ਨਾ ਓਏ ਹੋਏ ਇਹਦੀ ਮਾਂ ਨੇ ਗਾਣਾ ਗਾਇਆ ਕੀ ਹੁਣ ਮੋਈ ਹੁਣੇ ਮੋਈ ਨਹੀਂ ਮੈਨੂੰ ਹੁਣ ਕੀ ਹੋ ਗਿਆ ਪਹਿਲੇ ਇੱਕ ਮਿੰਟ ਸੁਣ ਕੇ ਖੜ ਕੇ ਹੁਣ ਮੋਈ ਹੁਣੇ ਮੋਈ ਨਹੀਂ ਮੈਨੂੰ ਹੁਣ ਕੀ ਹੋ ਗਿਆ ਪਹਿਲੇ ਚੀਤਾ ਹੋਇਆ ਟਾਣਾ 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 ਫਿਰ ਮੀਠਾ ਹੋਇਆ ਟਾਣਾ 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 ਫਿਰ ਇਹਨਾਂ ਹੌਸਲਾ ਵੱਧ ਗਿਆ ਨਹੀਂ ਮੈਨੂੰ ਇਹ ਵੀ ਹੋ ਪਿਆ ਨਾ ਜੀ ਭਾਜੀ ਹੋਰ ਤਾਂ ਗੱਲਾਂ ਦੀਆਂ ਗੱਲਾਂ ਜਦੋਂ ਇਹ ਜੰਮਿਆ ਹਾਂ ਉਹ ਖੁਸਰੇ ਨੂੰ ਵੀ ਕਿਤੇ ਪਤਾ ਲੱਗ ਗਿਆ ਖੁਸਰੇ ਇਹਨਾਂ ਦੇ ਘਰ ਆ ਗਏ ਅੱਛਾ ਆ ਕੇ ਇਹਨਾਂ ਤੇ ਕਹਿਣ ਲੱਗੇ ਅੱਲਾ ਜੀਵੇ ਕਾਕਾ ਹਾਏ ਵੇ ਮੈਨੂੰ ਵੀ ਕਾਕਾ ਵਹਾਓ ਇਹਦੀ ਮਾਂ ਨੇ ਚੁੱਕ ਕੇ ਅੱਗੇ ਕੀਤਾ ਤੂੰ ਉਹਨੇ ਵੇਖਿਆ ਜੋ ਫਿਰ ਕਹਿੰਦਾ ਹਾਏ ਹਾਏ ਮਰੇ ਕਾਕਾ ਨਾ ਭਾਈ ਜਦੋਂ ਇਹ ਪੈਦਾ ਹੋਇਆ ਉਹ ਮੈਂ ਪੈਦਾ ਨਹੀਂ ਹੋਇਆ ਭਾਈ ਇਹਨੇ ਬੜਾ ਸੋਹਣਾ ਹੋਣਾ ਸੀ ਅੱਛਾ ਇਹਦਾ ਪਿਓ ਕਰਦਾ ਸੀ ਜਦੋਂ ਇਹਦੀ ਮਾਂ ਕੋਲੋਂ ਕੋਈ ਗਲਤੀ ਹੁੰਦੀ ਸੀ ਅਗਲਾ ਕੁੱਟਣ ਲੱਗ ਪੈਂਦਾ ਰੋਟੀ ਟਾਈਮ ਨਾਲ ਨਹੀਂ ਆਣੀ ਉਹਨੇ ਫੜ ਕੇ ਕੁੱਟਣ ਲੱਗ ਪੈਣਾ ਪਾਣੀ ਟਾਈਮ ਸਿਰ ਨਹੀਂ ਆਇਆ ਕੁੱਟਣ ਲੱਗ ਪੈਣਾ ਕੱਪੜੇ ਨਹੀਂ ਧੁੱਪੇ ਕੁੱਟਣ ਲੱਗ ਪੈਣੇ ਯਾਨੀ ਕਿ ਜ਼ਰਾ ਗੱਲ ਤੇ ਉਹਨੇ ਕੁੱਟ ਕਰਨਾ ਕਰਨਾ ਇੱਕ ਦਿਨ ਇਹਦੀ ਮਾਂ ਨੇ ਕਿਹਾ ਵੇ ਬੂਟਿਆ ਜੇ ਤੂੰ ਮੈਨੂੰ ਹੁਣ ਮਾਰਿਆ ਨਾ ਤੇ ਬਹੁਤ ਬੁਰਾ ਹੋਣਾ ਸੀ ਉਹਨੇ ਫਿਰ ਫੜ ਕੇ ਕੁੱਟਿਆ 3-4 ਮਹੀਨਿਆਂ ਬਾਅਦ ਜਦੋਂ ਇਹ ਪੈਦਾ ਹੋਇਆ ਇਹਦੇ ਪਿਓ ਨੇ ਬੱਚਾ ਵੇਖਿਆ ਤੇ ਡਰ ਕੇ ਉਹਨੂੰ ਕਹਿੰਦਾ ਉਹ ਜੈਨ ਵੇ ਓਏ ਆ ਕੀ ਜੇ ਇਹਦੀ ਮਾਂ ਨੇ ਕੋ ਗਾ ਕੇ ਕਿਹਾ ਹੋਟਾਂ ਉੱਤੇ ਚੰਦਰੇ ਲਾਲ ਮੂੰਹ ਕੁਝ ਨਾ ਕਹੋ ਆ ਮਿਲਿਆ ਈ ਜ਼ੁਲਮ ਦਾ ਬਦਲਾ ਲਓ ਭਾਜੀ ਤੁਸੀਂ ਸਮਝਦੇ ਹੋ ਕਿ ਅੱਲਾ ਦਿੱਤਾ ਮਰਚਾਂ ਵਾਲੇ ਦੀ ਛੇੜ ਹੈ ਇਹਦੀ ਛੇੜ ਹੈ ਨਾਲ ਹੀ ਹੈਗਾ ਇਹਦੀ ਛੇੜ ਹੈ ਮਰਚਾਂ ਵਾਲੇ ਦੀ ਛੇੜ ਹੈ ਇਹਨਾਂ ਨੇ ਪਹਿਲਾਂ ਪਰਚੂਨ ਦੀ ਦੁਕਾਨ ਬਣਾਈ ਸੀ ਅੱਛਾ ਇਹਨੂੰ ਕਿਸੇ ਬੰਦੇ ਨੇ ਕਹਿਤਾ ਕਿ ਵੇਖ ਸੌਦੇ ਕਿੰਨੇ ਗੰਦੇ ਹੋਏ ਜਾ ਆਪਣੇ ਸੌਦੇ ਚਮਕਾ ਕੋ ਵਿਕਣ ਕਿਤੇ ਅੱਛਾ ਏਡਾ ਸਿਆਣਾ ਪਿਆ ਸਰੋਂ ਦਾ ਤੇਲ ਲਾ ਕੇ ਨਾ ਹੱਥਾਂ ਨੂੰ ਤੇ ਸੌਦੇ ਚਮਕਾਣ ਡਿਆ ਟਾਫੀਆਂ ਵਾਲੇ ਡੱਬੇ ਚਮਕਾਏ ਚੀਨੀ ਵਾਲਾ ਤੋੜਾ ਚਮਕਾਇਆ ਬਾਹਰੋਂ ਤੂੰ ਵੀ ਚੌਕੀ ਲੈ ਕੱਢ ਨਹੀਂ ਬਾਹਰੋਂ ਇੰਜੀ ਜਨਾਬ ਇਹ ਚੌਲ ਵਾਲਾ ਬੋਰਾ ਚਮਕਾਉਂਦਾ ਰਿਹਾ ਉਂਝ ਹੀ ਮਰਚਾਂ ਨੂੰ ਵੀ ਤੇਲ ਲਾ ਲਾ ਕੇ ਚਮਕਾਉਂਦਾ ਰਿਹਾ ਇਹਨੂੰ ਚੇਤਾ ਭੁੱਲ ਗਿਆ ਮੇਰਾ ਮਰਚਾਂ ਨੂੰ ਹੱਥ ਲੱਗਾ ਉਂਝ ਹੀ ਬਾਥਰੂਮ ਚਲਾਉਂਦਾ ਗਿਆ ਤੇ ਬੜੀ ਸਪੀਡ ਨਾਲ ਇਹਦੀ ਆਉਣੀ ਵੇਖਣ ਵਾਲੀ ਸੀ ਇਹਦੇ ਗਾਹ ਆ ਗਿਆ ਅੱਛਾ ਆ ਕੇ ਤੇ ਕਹਿੰਦੀ ਵੀ ਭਾ ਮਰਚਾਂ ਕਿਸ ਤਰ੍ਹਾਂ ਲਾਈਆਂ ਜੀ ਸ਼ੁਰੂ ਤੋਂ ਹੀ ਕਹਿੰਦੀ ਤੈਨੂੰ ਕੀ ਦੱਸਾਂ ਆਪੇ ਹੀ ਲਾ ਬੈਠਾ ਆਪੇ ਹੀ ਮਰਵਾ ਬੈਠਾ ਆਪੇ ਹੀ ਲਾ ਬੈਠਾ ਅੱਛਾ ਤੁਸੀਂ ਇਹ ਵੇਖੋ ਵੀ ਮਾਸ਼ਾਅੱਲਾ ਕਿਤੇ ਕੋਣੇ ਹੱਥ ਨੇ ਆ ਮਖਰੂ ਜਿਹਾ ਚਿਹਰਾ ਇਹ ਵੀ ਕਰਿਆਨੇ ਦੀ ਦੁਕਾਨ ਪਾ ਕੇ ਬਹਿ ਗਿਆ ਅੱਛਾ ਇੱਕ ਸ਼ਰਾਰਤੀ ਜਿਹਾ ਮੁੰਡਾ ਨਾ ਪਾਇਆ ਇਹਨੂੰ ਵੇਖ ਕੇ ਕਹਿੰਦਾ ਭਾ ਆ ਹੱਥ ਧੋਣ ਵਾਲਾ ਸਾਬਣ ਹੈ ਕਹਿੰਦਾ ਹੈਗਾ ਉਹ ਕਹਿੰਦਾ ਭਾਈ ਫਿਰ ਹੱਥ ਧੋ ਕੇ ਅੱਧਾ ਕਿਲੋ ਚੀਨੀ ਤਾਂ ਤੋੜ ਦੇ ਅੱਛਾ ਮੈਨੂੰ ਬੜਾ ਕਹਿੰਦੇ ਰੱਖੋ ਯਾਰ ਤੇਰੇ ਬਾਰੇ ਉਹਦੇ ਪੈਰੀ ਬਹੁਤ ਤੇਰੇ ਬੜੀ ਤਾੜੀਆਂ ਉਹ ਵੀਰ ਆਹ ਬੱਚਾ ਪੜ੍ਹੀ ਲਿਖੀ ਔਰਤ ਹੁੰਦੀ ਨੇ ਹਾਂਜੀ ਉਹਦੇ ਘਰ ਬੱਚਾ ਹੋਣ ਵਾਲਾ ਹੋਵੇ ਆਪਣੇ ਖਾਵੰਦ ਨੂੰ टेलीफोन कर दी जब जल्दी से घर आ जाओ तो मुझे डिलीवरी होने वाली मुझे पेन हो रही जल्दी से प्लीज घर आ जाओ ना मुझे बहुत पेन हो रही आ जाओ ना अगला फौरी घर पहुंच जाता है अल्लाह माफी ਜਦੋਂ ਇਹ ਪੈਦਾ ਹੋਣ ਵਾਲਾ ਸੀ ਇਹਦੀ ਮਾਂ ਨੇ ਵੀ ਇਹਦੇ ਪਿਓ ਨੂੰ टेलीफोन ਕੀਤਾ ਕਿਦਾਂ टेलीफोन ਕਰਕੇ ਇਹਦੀ ਮਾਂ ਨੇ ਇਹਦੇ ਪਿਓ ਨੂੰ ਕਿਹਾ ਵੇ ਬੂਟਿਆ ਛੇਤੀ ਘਰ ਆ ਜਾ ਤੇਰੀਆਂ ਕੀਤੀਆਂ ਅੱਗੇ ਆ ਗਈਆਂ ਲਓ ਜੀ ਭਾਜੀ ਹੋਰ ਤਾਂ ਗੱਲਾਂ ਦੀਆਂ ਗੱਲਾਂ
ਇਹਦਾ ਪਿਓ ਬੜਾ ਕੰਜੂਸ ਹੈ। ਅੱਛਾ ਬੜਾ ਕੰਜੂਸ ਇਹਦਾ ਪਿਓ। ਇਹ ਨਿੱਕਾ ਜਿਹਾ ਸੀ ਤੇ ਇਹਨੂੰ ਨਾਲ ਲੈ ਕੇ ਬਾਜ਼ਾਰ 'ਚੋਂ ਜਾ ਰਿਹਾ ਸੀ। ਤੇ ਉਹਨੇ ਜਾ ਕੇ ਅੱਛਾ ਹਾਂ ਚਲ ਚਲੋ ਉਧਰ ਆ ਗਏ। ਅੱਛਾ ਉਹ ਬਾਜ਼ਾਰ ਦੇ ਵਿੱਚੋਂ ਜਾ ਰਹੇ ਸਨ। ਇਹਨੇ ਮੰਗੀ ਚੀਜ਼ ਤੇ ਪਿਓ ਇਹਦੇ ਨੇ ਟਾਲ ਹੀ ਛੱਡਿਆ ਇਹਨੂੰ। ਇਹ ਕਹਿੰਦਾ ਅੱਬਾ ਇਹ ਕੇਲੇ ਲੈ ਦੇ, ਕੇਲੇ ਲੈ ਦੇ। ਕਹਿੰਦਾ ਇਹ ਤੂੰ ਕੇਲੇ ਨੇ ਪਾਗਲ ਜਿਹਾ ਨਾ ਹੋ ਜੇ। ਉਹ ਕੇਲੇ 45 ਦੇ। ਉਹ ਕਿਹੜਾ 45 ਕੀ ਹੋਵੇ ਹਾਂ 185 ਦੇ। ਅੱਛਾ ਯਾਰ ਖਾਨ ਸਾਹਿਬ ਗੱਲ ਇਹ ਛੱਡੋ, ਸਾਰੀਆਂ ਗੱਲਾਂ ਛੱਡੋ ਭਾਜੀ। ਮੁੱਕਦੀ ਔਰ ਫਾਈਨਲ ਗੱਲ ਇਹ ਹੈ ਹਾਂ ਬਈ ਇਹ ਦਰਅਸਲ ਜੰਮਿਆ ਨਹੀਂ, ਪਿੰਡ ਵਾਲਿਆਂ ਨੇ 25-30 ਕਿਲੋ ਗੋਇਆ ਇਕੱਠਾ ਕਰਕੇ ਉਹਨੂੰ ਅੱਗ ਲਾਈ ਹੈ। ਅੱਗ ਬੁਝੀ ਵਿੱਚ ਉੱਠ ਕੇ ਟੁਰ ਪਿਆ। ਆ ਦੇਖ ਇਹ ਗੱਲ ਇਹ ਆ ਵੀ ਸ਼ਰਾਬੀਆਂ